ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ 'ਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਸ਼ੁਕਰੀਆ ਜੀ ਡਾਕਟਰ ਸਾਹਿਬ। ਸਾਡੇ ਅੱਜ 16 ਫਰਵਰੀ 2016 4 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ? ਦੇਖੋ, ਜਿਵੇਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀ ਪਿਛਲੇ ਦਿਨਾਂ ਦੇ ਪ੍ਰੋਗਰਾਮ 'ਚ ਕਿ ਵੀਕਐਂਡ ਐਤਵਾਰ ਦਾ ਦੀਵਾਨ ਇਸ ਈਸਟ ਕੋਸਟ ਦੇ ਸਭ ਤੋਂ ਪੁਰਾਣੇ ਔਰ ਵੱਡੇ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ 3-4 ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖਾਸ ਤੌਰ ਤੇ ਉਹਨਾਂ ਦਾ ਯੂਥ ਵਿੰਗ, ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਵੱਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਉਲੀਕਿਆ ਗਿਆ ਸੀ ਔਰ ਇਸ ਦਾ ਜਿਹੜਾ ਕਾਫੀ ਪ੍ਰਚਾਰ ਵੀ ਸੀ। ਇਸ ਸਾਰੇ ਪ੍ਰੋਗਰਾਮ ਬਾਰੇ ਕਈ ਹਫ਼ਤਿਆਂ ਤੋਂ ਐਡ ਚੱਲ ਰਹੀ ਸੀ ਚਾਰੇ ਪਾਸੇ ਜੀ। ਔਰ ਇਸ ਵਾਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮਾਣ ਹੈ ਕਿ ਟੀਵੀ 84 ਦੀ ਸਾਡੀ ਟੀਮ ਨੇ ਉੱਥੇ ਜਿੱਥੇ ਆਪਣਾ ਬੂਥ ਲਾ ਕੇ ਪ੍ਰੋਪਰ ਐਜੂਕੇਟ ਵੀ ਕੀਤਾ, ਉੱਥੇ ਆਲਮੋਸਟ 5 ਘੰਟੇ ਦਾ ਪ੍ਰੋਗਰਾਮ ਜਿਹੜਾ ਲਾਈਵ ਬ੍ਰੌਡਕਾਸਟ ਹੋਇਆ। ਔਰ ਮੈਂ ਸਮਝਦਾ ਵੀ ਕੁਦਰਤਨ ਕਿਉਂਕਿ ਉਹੀ ਦਿਨ ਨੇ ਜਦੋਂ ਕਿ ਪੁਰਤਗਾਲ 'ਚੋਂ ਸਭ ਤੋਂ ਵਧੀਆ ਖਬਰ ਪਿਛਲੇ ਕਈ ਸਾਲਾਂ ਬਾਅਦ ਸੁਣਨ ਨੂੰ ਮਿਲੀ ਕਿ ਕਿਵੇਂ ਭਾਈ ਪਰਮਜੀਤ ਸਿੰਘ ਪੰਮਾ, ਜਿਨ੍ਹਾਂ ਨੂੰ 17 ਦਸੰਬਰ ਤੋਂ ਹਿਰਾਸਤ 'ਚ ਲਿਆ ਗਿਆ ਸੀ, ਇੰਡੀਆ ਉਹਨਾਂ ਦੀ ਐਕਸਟ੍ਰੈਡੀਸ਼ਨ ਚਾਹੁੰਦਾ ਸੀ, ਲੇਕਿਨ ਕਿਵੇਂ ਕਾਨੂੰਨੀ ਫਰੰਟ ਤੋਂ, ਮੀਡੀਆ ਫਰੰਟ ਤੋਂ, ਲੀਗਲ ਫਰੰਟ ਤੋਂ ਔਰ ਪੋਲੀਟੀਕਲ ਫਰੰਟ ਤੋਂ ਇਸ ਲੜਾਈ ਨੂੰ ਸਿੱਖਸ ਫਾਰ ਜਸਟਿਸ ਨੇ ਸਮੁੱਚੇ ਡਾਇਸਪੋਰਾ ਸਿੱਖਾਂ ਦੀ ਮਦਦ ਨਾਲ ਲੜਿਆ ਔਰ ਉਹ ਰਿਹਾ ਹੋ ਕੇ ਵਾਪਸ ਇੰਗਲੈਂਡ 'ਚ ਪਹੁੰਚੇ ਨੇ। ਸੋ ਇਹ ਵੀ ਜਿੱਤ ਦੀ ਜਿਹੜੀ ਖਬਰ ਸੀ, ਇਸ ਦਾ ਹਾਂ ਪੱਖੀ ਹੁੰਗਾਰਾ ਫਿਜ਼ਾ ਦੇ ਵਿੱਚ ਸੀ। ਸੋ ਸੰਗਤਾਂ ਦਾ ਕਾਫੀ ਉਤਸ਼ਾਹ ਸੀ, ਇਕੱਠ ਸੀ। ਬਹੁਤ ਸਾਰੇ ਸਾਡੇ ਐਡਮਾਇਰਰ ਵੀ ਟੀਵੀ 84 ਦੇ ਜਿਹੜੇ ਵਿਊਅਰ ਨੇ, ਐਡਮਾਇਰਰ ਨੇ, ਉਹਨਾਂ ਨੂੰ ਵੀ ਟੀਵੀ 84 ਰਾਹੀਂ ਜਦੋਂ ਪਤਾ ਲੱਗਦਾ ਵੀ ਪ੍ਰੋਗਰਾਮ ਹੈ ਉਹ ਪਹੁੰਚਦੇ ਨੇ ਔਰ ਬੜੇ ਚੰਗੇ ਮਾਹੌਲ ਦੇ ਵਿੱਚ ਇਹ ਜਿਹੜਾ ਸਾਰਾ ਪ੍ਰੋਗਰਾਮ ਜਿਹੜਾ ਉਹ ਨਿਬੜਿਆ। ਮੇਰੇ ਤੋਂ ਪਹਿਲਾਂ ਵੀਰ ਹਰਿੰਦਰ ਸਿੰਘ ਜਿਹੜੇ ਸੈਨ ਐਂਟੋਨੀਓ ਟੈਕਸਸ ਸਨ, ਹੁਣ ਨਿਊ ਜਰਸੀ 'ਚ ਨੇ ਜੀ, ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਜਿਵੇਂ ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਹੈ ਔਰ ਖ਼ਾਸ ਤੌਰ ਤੇ ਕੌਮੀ ਪੱਖ ਤੋਂ, ਜਦੋਂ ਕਿ ਅਸੀਂ ਸਾਡੇ ਉਹ ਹੀਰੋ ਨੇ ਤੇ ਅਸੀਂ ਉਹਨਾਂ ਦੇ ਉਸ ਇਮੇਜ ਨੂੰ ਕਿਵੇਂ ਲੋਕਾਂ 'ਚ ਲੈ ਕੇ ਜਾਣਾ, ਸਰਕਾਰਾਂ ਕੀ ਕਹਿੰਦੀਆਂ ਨੇ ਔਰ ਜਿਹੜੇ ਉਹਨਾਂ ਦੇ ਟੌਂਟ ਪਟੌਂਟ ਨੇ ਅੱਗੋਂ ਉਹਨਾਂ ਦੇ ਇਮੇਜ ਨੂੰ ਕਿਵੇਂ ਖਰਾਬ ਕਰਦੇ ਨੇ। ਪਰ ਇਹ ਅਸੀਂ ਦੇਖਣਾ ਹੈ ਕਿ ਵੀ ਅਸੀਂ ਉਹਨਾਂ 'ਚੋਂ ਜਿਨ੍ਹਾਂ ਨੇ ਇੱਕ ਜਰਨੈਲੀ ਦਾ ਰੋਲ ਅਦਾ ਕੀਤਾ ਹੈ, ਜਥੇਦਾਰ ਦਾ ਰੋਲ ਅਦਾ ਕੀਤਾ ਹੈ ਜੀ, ਉਹਨਾਂ ਦੇ ਇਮੇਜ ਨੂੰ ਕਿਵੇਂ ਦੁਨੀਆ ਤੱਕ ਪਹੁੰਚਾਉਣਾ। ਔਰ ਮੈਨੂੰ ਲਗਭਗ 1 ਘੰਟਾ ਹੀ ਬੋਲਣ ਦਾ ਮੌਕਾ ਬਣਿਆ ਔਰ ਉਸ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਅਜੇ ਤੱਕ ਵੀ ਮੈਂ ਉਸ ਆਨੰਦ ਨੂੰ ਮਾਣ ਰਿਹਾ ਜਿਸ ਨੂੰ ਬਹੁਤ ਸਾਰੇ ਪੰਥ ਪ੍ਰਸਤ ਵੀਰ ਭੈਣਾਂ ਮਾਣਦੇ ਨੇ ਕਿ ਕਿਵੇਂ ਅਸੀਂ 30 ਮਿਲੀਅਨ ਸਿੱਖ ਨੇਸ਼ਨ ਨੇ ਜਿਹੜਾ ਅਸੀਂ ਇੰਡੀਅਨ ਸਟੇਟ ਦਾ ਨੱਕ ਰਗੜਿਆ। ਔਰ ਮੈਂ ਜਿਵੇਂ ਕਿਹਾ ਸੀ ਲਾਸਟ ਪ੍ਰੋਗਰਾਮ 'ਚ ਕਿ ਵੀ ਸਾਨੂੰ ਤਾਂ ਵਿਕਟਰੀ ਜਿਹੜੀ ਇਹਨਾਂ ਦੇ ਨੱਕ ਤੇ ਬਾਰ-ਬਾਰ ਰਗੜਨੀ ਚਾਹੀਦੀ, ਨੱਕ ਪਾਸੇ ਵੀ ਕਰ ਲੈਣ ਫਿਰ ਨੱਕ ਅੱਗੇ ਫੜ ਕੇ ਫਿਰ ਰਗੜਨਾ ਚਾਹੀਦਾ ਜੀ। ਔਰ ਮੈਂ ਆਪਣੇ ਜਿਹੜਾ ਭਾਸ਼ਣ ਦੇ ਵਿੱਚ ਇਹੀ ਗੱਲ ਦੁਹਰਾਈ ਕਿ ਚੈਲੰਜਸ ਅੱਜ ਉਸ ਤੋਂ ਵੀ ਵਰਸਟ ਨੇ ਜਿਹੜੇ ਕਿ ਜਦੋਂ ਸੰਤ ਪਿੰਡਾਂ ਵਾਲੇ ਸੀਨ ਤੇ ਉਭਰੇ ਉਸ ਵੇਲੇ ਕਿਸ ਕਿਸਮ ਦੇ ਚੈਲੰਜ ਸਨ। ਜੂਨ 84 ਦਾ ਘੱਲੂਘਾਰਾ, ਨਵੰਬਰ 84 ਦਾ, ਲੇਕਿਨ ਕੌਮ ਖਲੋਤੀ ਹੈ ਔਰ ਇਹ ਗੱਲ ਸਾਨੂੰ ਮੰਨਣੀ ਹੋਏਗੀ ਫੇਥ ਦੇ ਨਾਲ ਕਿ ਪੰਥ ਦੇ ਵਿੱਚ ਹਮੇਸ਼ਾ ਗੁਰੂ ਦੀ ਕਲਾ ਵਾਪਰਦੀ ਹੈ ਔਰ ਕਦੇ ਵੀ ਗਿਵ ਅਪ ਕਰਨ ਦੀ ਲਾਈਨ ਜਾਂ ਇਹ ਸਮਝਣਾ ਕਿ ਜੀ ਸਟੇਟ ਬਹੁਤ ਪਾਵਰਫੁਲ ਹੈ, ਅਸੀਂ ਕਾਹਦੇ ਪਾਣੇ ਹਾਰ ਹੈ, ਨਹੀਂ। ਜੇ ਅਸੀਂ ਘਟਨਾਕ੍ਰਮ ਦੇਖੀਏ, ਬਹਿਬਲ ਕਲਾਂ ਦੀ ਗੋਲੀ ਕਾਂਡ ਬੁਰਜ ਜਵਾਹਰ ਸਿੰਘ ਵਾੜਾ ਤੋਂ ਸ਼ੁਰੂ ਹੋਇਆ ਔਰ ਕਿਸ ਤਰੀਕੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸੜਕਾਂ ਦੇ ਉੱਤੇ ਆਟ ਕੇ ਬੈਠ ਗਈਆਂ, ਹਫ਼ਤਿਆਂ ਬੱਧੀ ਪੰਜਾਬ ਦੇ ਵਿੱਚ ਜਿਹੜੀ ਹੈ ਲਾਈਫ ਬਿਲਕੁਲ ਖਲੋ ਗਈ ਔਰ ਫਿਰ ਚੱਬੇ ਦਾ ਸਰਬੱਤ ਖਾਲਸਾ ਲੱਖਾਂ ਦੀ ਗਿਣਤੀ 'ਚ
ਆਪ ਮੁਹਾਰੀਆਂ ਸਿੱਖ ਸੰਗਤਾਂ ਪਹੁੰਚਦੀਆਂ ਨੇ। ਜੀ ਸੋ ਇਹ ਉਹ ਜਲਵਾ ਗੁਰੂ ਦਾ ਜਿਹੜਾ ਕਿ ਸਮੇਂ-ਸਮੇਂ ਪ੍ਰਗਟ ਹੁੰਦਾ ਹੈ ਔਰ ਉਸ ਵਿਸ਼ਵਾਸ ਚੋਂ ਹੀ ਸਾਨੂੰ ਅੱਗੇ ਤੁਰਨ ਦੀ ਲੋੜ ਹੈ। ਔਰ ਮੈਂ ਇਹ ਕਿਹਾ ਵੀ ਦੇਖੋ ਕਿਵੇਂ ਇੱਕ ਯੂਨੀਕ ਵਿਕਟਰੀ ਜਿਹੜੀ ਕਿ ਪੁਰਤਗਾਲ ਚੋਂ ਜਿਹੜੀ ਖਬਰ ਆਈ ਹੈ ਉਹ ਸਾਡੇ ਸਾਹਮਣੇ ਹੈ ਕਿ ਵੀ ਅਸੀਂ ਇਹ ਜਿੱਤ ਹਾਸਲ ਕੀਤੀ ਹੈ ਜੀ ਔਰ ਇਸ ਵਿਸ਼ਵਾਸ ਦੇ ਨਾਲ ਹੀ ਤੁਰੀਏ ਕਿ ਖਾਲਿਸਤਾਨ ਸਾਡੀ ਮੰਜ਼ਿਲ ਕੋਈ ਬਹੁਤ ਦੂਰ ਨਹੀਂ ਹੈ। ਔਰ ਜੇ ਅਸੀਂ ਟੁਗੇਦਰਨੈਸ ਦਾ ਸਬੂਤ ਦੇ ਕੇ ਅੱਗੇ ਵਧਾਂਗੇ, ਪੇਸ਼ਕਦਮੀ ਕਰਾਂਗੇ, ਔਰ ਮੈਂ ਅਕਸਰ ਇਹ ਅਮਰੀਕਨ ਅਖਾਣ ਦੁਹਰਾਉਂਦਾ ਕਿ ਵੀ ਐਗਰੀ ਟੂ ਡਿਸਐਗਰੀ, ਜੀ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ ਤੇ ਕੋਈ ਮੰਜ਼ਿਲ ਅਨਕੰਕਰੇਬਲ ਨਹੀਂ ਹੈ, ਕੋਈ ਤਾਕਤ ਇਨਵਿੰਸੀਬਲ ਨਹੀਂ ਹੈ। 1.25 ਲੱਖ ਖਾਲਸਾਈ ਸਪਿਰਿਟ ਦਾ ਮਤਲਬ ਹੀ ਇਹ ਹੈ ਕਿ ਇੱਕ ਸਿੱਖ ਜਿਹੜਾ ਉਹ ਫਿਰ 1.25 ਲੱਖ ਦੇ ਉੱਤੇ ਭਾਰੂ ਹੁੰਦਾ ਹੈ। ਔਰ ਕੁੱਲ ਮਿਲਾ ਕੇ ਬਹੁਤ ਅੱਛਾ ਹੁੰਗਾਰਾ ਸੀ ਸਿੱਖ ਸੰਗਤਾਂ ਦਾ। ਭਾਈ ਰੇਸ਼ਮ ਸਿੰਘ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਬ੍ਰਾਂਚ ਦੇ, ਉਹ ਕੈਲੀਫੋਰਨੀਆ ਤੋਂ ਸਪੈਸ਼ਲੀ ਆਏ ਹੋਏ ਸਨ। ਜੀ ਉਹਨਾਂ ਨੇ ਵੀ ਬਰੀਫ ਦੇ ਵਿੱਚ ਇਹੀ ਮੈਸੇਜ ਕਿ ਭਾਈ ਪੰਜਾਬ ਦੇ ਵਿੱਚ ਜੋ ਕੰਮ ਕਰ ਰਹੀਆਂ ਜਥੇਬੰਦੀਆਂ ਨੇ ਸੌਖਾ ਨਹੀਂ ਹੈ, ਬੜਾ ਹਾਰਡ ਹੈ। ਜਿਵੇਂ ਤੁਸੀਂ ਕਿਸੇ ਗੱਲ ਨੂੰ ਤੋੜਦੇ ਹੋ ਤੇ ਅਸੀਂ ਸਿਰਫ ਨੁਕਸ ਕੱਢਣ ਤੇ ਹੀ ਨਾ ਰਹੀਏ, ਅਸੀਂ ਦੇਖੀਏ ਕਿ ਕਿਵੇਂ ਅਸੀਂ ਮਦਦਗਾਰ ਹੋ ਸਕਦੇ। ਔਰ ਪ੍ਰਬੰਧਕਾਂ ਵੱਲੋਂ ਹੋਰ ਵੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਬੂਟਾ ਸਿੰਘ ਖੜੌ, ਦੂਜਿਆਂ ਨੇ ਵੀ ਐਡਰੈਸ ਕੀਤਾ। ਉਹਨਾਂ ਵੱਲੋਂ ਸਾਰਿਆਂ ਨੂੰ ਹੀ ਜਿਹੜੇ ਸਪੀਕਰ ਸਨ ਉਹਨਾਂ ਨੂੰ ਸਿਰੋਪਾਓ ਦੇ ਨਾਲ ਔਰ ਇੱਕ ਦਰਬਾਰ ਸਾਹਿਬ ਦੀ ਪਿਕਚਰ ਉਸ ਨੂੰ ਦੇ ਨਾਲ ਸਭ ਨੂੰ ਨਵਾਜਿਆ ਗਿਆ। ਸੋ ਕੁੱਲ ਮਿਲਾ ਕੇ ਇੱਕ ਬੜਾ ਚੜ੍ਹਦੀ ਕਲਾ ਵਾਲਾ ਇਹ ਸਮਾਗਮ ਸੀ ਔਰ ਅਸੀਂ ਸਮੂਹ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਵੀ ਔਰ ਸਾਨੂੰ TV 84 ਨੂੰ ਜਿਸ ਤਰੀਕੇ ਨਾਲ ਨਵਾਜਿਆ, ਐਟਲੀਸਟ ਆਰਗੇਨਾਈਜ਼ਰਸ ਨੇ, ਕੁਝ ਥੋੜੀਆਂ ਬਹੁਤ ਖਾਮੀਆਂ ਰਹਿ ਜਾਂਦੀਆਂ ਨੇ ਜੀ ਉਹ ਅਸੀਂ ਸਮੇਂ ਦੇ ਨਾਲ ਸਿੱਖਦੇ ਹਾਂ। ਸੋ ਕੁੱਲ ਮਿਲਾ ਕੇ ਵੀਕਐਂਡ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਇਹੀ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਇਸ਼ੂ। ਦੇਖੋ ਹਾਲਾਂਕਿ ਇਹ ਪ੍ਰੋਗਰਾਮ ਅੱਜ ਅਸੀਂ ਆਲਮੋਸਟ ਕਿਉਂਕਿ ਕੱਲ ਪ੍ਰੈਜ਼ੀਡੈਂਟ ਡੇ ਸੀ, ਹਾਲਾਂਕਿ ਅਸੀਂ ਅਵੇਲੇਬਲ ਸੀ ਕਰਨ ਲਈ ਪ੍ਰੋਗਰਾਮ, ਪਰ ਸਾਡੇ ਸਾਊਂਡ ਵਿਊ ਜਾਂ ਜਿੱਥੋਂ ਬੀਮ ਹੁੰਦੇ ਨੇ 35-36 ਚੈਨਲ ਜੀ ਇਹਨਾਂ ਦਾ ਆਫ ਡੇ ਸੀ ਔਰ ਇਸ ਕਰਕੇ ਭਾਵੇਂ ਉਹਨਾਂ ਦੇ ਮੋਨੀਟਰਿੰਗ ਕਰਦੇ ਹੁੰਦੇ ਨੇ, ਜੇ ਅਸੀਂ ਚਾਹੁੰਦੇ ਤਾਂ ਸਪੈਸ਼ਲੀ ਕਰ ਵੀ ਸਕਦੇ ਸੀ, ਪਰ ਅਸੀਂ ਵੀ ਚਾਹਿਆ ਵੀ ਠੰਡ ਬੜੀ ਹੈ ਤੁਹਾਨੂੰ ਵੀ ਆਰਾਮ ਮਿਲ ਜਾਏ, ਪਰ ਸਾਡੇ ਦਰਸ਼ਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਹੁੰਦਾ, ਨਾਲ ਹੀ ਕਾਲਾਂ ਸ਼ੁਰੂ ਹੋ ਜਾਂਦੀਆਂ ਜੀ। ਪਰ ਅਸੀਂ ਉਹ ਜਿਹੜੀ ਹੈ ਘਾਟ ਪੂਰਤੀ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਐਤਵਾਰ ਬੇਸ਼ੱਕ ਲਾਈਵ ਚੱਲ ਰਿਹਾ ਸੀ ਪਰ ਜਿਹੜੀਆਂ ਸਿੱਖ ਸੰਗਤਾਂ ਦੀਵਾਨਾਂ 'ਚ ਹੁੰਦੀਆਂ ਨੇ ਉਹਨੂੰ ਨਹੀਂ ਸੀ ਦੇਖ ਸਕਦੀਆਂ। ਸੋ ਕੱਲ ਆਲਮੋਸਟ 3 ਘੰਟੇ 3.5 ਘੰਟੇ ਜਿਹੜੀ ਰਿਕਾਰਡਿੰਗ ਸੀ ਸੰਡੇ ਪ੍ਰੋਗਰਾਮ ਦੀ ਉਹ ਲਾਈਵ ਚੱਲੀ ਜੀ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਵੀ ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਸਾਨੂੰ ਜਿਹੜਾ ਉਹ ਆਫ ਕਰਨਾ ਪੈਂਦਾ। ਸੋ ਇਸ ਪੀਰੀਅਡ 'ਚ ਇਸ਼ੂ ਤਾਂ ਬਹੁਤ ਸਾਰੇ ਆਏ ਪਰ ਕਿਉਂਕਿ ਹੁਣ ਬਹੁਤ ਸਾਰੇ ਤਾਂ ਪੁਰਾਣੀਆਂ ਖਬਰਾਂ ਬਣ ਗਈਆਂ ਜੀ। ਜਿਹੜੀ ਘਟਨਾ ਇਸ ਵੇਲੇ ਸਾਰੇ ਮੀਡੀਆ 'ਚ ਹੈ, ਸਿਰਫ ਭਾਰਤ ਦੇ ਮੀਡੀਆ 'ਚ ਹੀ ਨਹੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਉਸ ਦੀ ਚਰਚਾ ਡਿਸਕਸ਼ਨ ਹੋ ਰਹੀ ਹੈ ਔਰ 400 ਤੋਂ ਜ਼ਿਆਦਾ ਥਾਵਾਂ ਤੋਂ 455 ਦੇ ਕਰੀਬ ਐਕੈਡੈਮੀਸ਼ੀਅਨਸ ਨੇ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਇਸ ਘਟਨਾ ਦੇ ਲਈ ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਜਿਹਨੂੰ ਇਨ ਬਰੀਫ JNU ਕਿਹਾ ਜਾਂਦਾ ਹੈ ਉਸ ਦੇ ਵਿੱਚ ਜੋ ਗੁੰਡਾਗਰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ RSS ਦਾ ਸਟੂਡੈਂਟ ਵਿੰਗ ਜੀ ਔਰ ਉਸ ਤੋਂ ਬਾਅਦ ਪਟਿਆਲਾ ਹਾਊਸ ਦਿੱਲੀ ਦੇ ਵਿੱਚ ਕਿਵੇਂ ਕਾਲੇ ਕੋਟ ਪਵਾ ਕੇ ਇਹਨਾਂ ਦੇ ਗੁੰਡੇ ਜਿਨ੍ਹਾਂ ਨੂੰ ਵਕੀਲ ਵੀ ਕਹਿਣਾ ਸ਼ਰਮ ਆਉਂਦੀ ਹੈ ਇਹਨਾਂ ਦੇ ਐਕਟਿਵਿਸਟ ਨੇ ਉਹ ਵਕੀਲ ਵੀ ਜਾਲੀ ਹੋਣਗੇ ਜਾਂ 2-4 ਨਾਲ ਲਾ ਲਏ ਹੋਣਗੇ ਉਹਨਾਂ ਨੇ ਜਿਸ ਬੇਦਰਦੀ ਦੇ ਨਾਲ ਵਿਦਿਆਰਥੀਆਂ ਨੂੰ ਟੀਚਰਸ ਨੂੰ ਔਰ ਈਵਨ ਜਰਨਲਿਸਟ ਨੂੰ ਕੈਮਰਾਮੈਨ ਨੂੰ ਮਾਰਿਆ ਕੁੱਟਿਆ ਅਦਾਲਤ ਦੇ ਵਿੱਚ ਖਲੋਤਿਆਂ ਨੂੰ ਜੀ ਇਹ ਦੱਸ ਰਿਹਾ ਕਿ ਵੀ ਨਾਜ਼ੀ ਲਾਈਕ ਵਿਚਾਰਧਾਰਾ ਕੀ ਸੀ। ਔਰ ਮੈਨੂੰ ਅੱਜ ਹੀ 2 ਕਾਲਾਂ ਵੀ ਆਈਆਂ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਹਮੇਸ਼ਾ ਇਹਨਾਂ ਨੂੰ ਜਦੋਂ ਵੀ ਮੋਦੀ ਨੂੰ ਤੁਸੀਂ ਐਡਰੈਸ ਕੀਤਾ ਹੈ ਨਾਜ਼ੀ ਕੀਤਾ ਹੈ ਔਰ RSS ਨੂੰ ਨਾਜ਼ੀ ਵੀ ਇਹੋ ਕੁਛ ਹੀ ਨਾਜ਼ੀ 1930 'ਚ ਕਰਦੇ ਸੀ। ਇਹਨੂੰ ਕਹਿੰਦੇ ਨੇ ਟੈਰਰ ਫੈਲਾਣਾ। ਹੁਣ ਇਹਨਾਂ ਨੇ ਇਹ ਦੇਖ ਲਿਆ ਵੀ ਬਹੁਤ ਸਾਰਾ ਮੀਡੀਆ ਤਾਂ ਇਹਨਾਂ ਦਾ ਹੀ ਹੈ ਆਲਰੇਡੀ, ਅੰਬਾਨੀ ਹੋਣ ਅਡਵਾਨੀ ਹੋਣ ਕੋਈ ਵੀ
ਟੀਵੀ ਚੈਨਲ, ਪ੍ਰਿੰਟ ਮੀਡੀਆ ਇਹਨਾਂ ਦੇ ਹੁਕਮ ਤੋਂ ਬਾਹਰ ਨਹੀਂ ਹੈ ਜੀ। ਲੇਕਿਨ ਜਿਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਥੋੜੀ ਬਹੁਤ ਆਜ਼ਾਦੀ ਦੀ ਗੱਲ ਹੁੰਦੀ ਹੈ, ਜਿਸ ਤਰੀਕੇ ਨਾਲ ਅਸੀਂ ਦੇਖਿਆ ਜੋ ਕੁਝ ਹੈਦਰਾਬਾਦ ਯੂਨੀਵਰਸਿਟੀ 'ਚ ਹੋਇਆ ਤੇਲੰਗਾਨਾ 'ਚ, ਕਿ ਕਿਵੇਂ ਉਸ ਗਰੀਬ ਦਲਿਤ ਬੱਚੇ ਨੂੰ ਆਤਮਘਾਤ ਕਰਨਾ ਪਿਆ PhD ਵਾਲੇ ਨੂੰ, ਔਰ ਤੁਸੀਂ ਉਹਦੇ ਪਿੱਛੇ ਦੇਖੋ ਵੀ ਕਿਵੇਂ ਲਗਾਤਾਰਤਾ ਨਾਲ ਸਮ੍ਰਿਤੀ ਇਰਾਨੀ ਨੇ ਚਿੱਠੀਆਂ ਲਿਖੀਆਂ ਵਾਈਸ ਚਾਂਸਲਰ ਨੂੰ ਕਿ ਕਾਰਵਾਈ ਕਰੋ, ਕਾਰਵਾਈ ਕਰੋ। ਔਰ ਉਹਦੇ 'ਚ ਵੀ ਤੁਹਾਨੂੰ ਅੱਗੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਇਹਨਾਂ ਦਾ ਸਟੂਡੈਂਟ ਵਿੰਗ ਹੀ ਨਜ਼ਰ ਆਉਂਦਾ ਸੀ, ਕਿਉਂਕਿ ਹੈਦਰਾਬਾਦ ਦੀ ਉਹ ਯੂਨੀਵਰਸਿਟੀ ਹੈ ਜਿੱਥੇ ਆਜ਼ਾਦ ਖਿਆਲਾਂ ਵਾਲੇ ਵਿਦਿਆਰਥੀ ਆਜ਼ਾਦੀ ਦੇ ਨਾਲ ਆਪਣੇ ਵਿਊ ਐਕਸਪ੍ਰੈਸ ਕਰ ਸਕਦੇ ਸੀ ਜਾਂ ਕਰ ਸਕਦੇ ਨੇ ਜੀ। ਦਿੱਲੀ ਦੀ ਜਿਹੜੀ JNU ਯੂਨੀਵਰਸਿਟੀ ਹੈ, ਜੇ ਯਾਦ ਹੋਏ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਕਿ ਕਿਸ ਤਰੀਕੇ ਨਾਲ ਸੁਬਰਾਮਨੀਅਮ ਸਵਾਮੀ ਜਿਹੜਾ ਕਿ ਇੱਕ ਮੈਵਰਿਕ ਹਿੰਦੂ ਨੈਸ਼ਨਲਿਸਟ ਹੈ, ਉਹਨੇ ਕਿਹਾ ਸੀ ਵੀ ਮੈਨੂੰ ਇਹਦਾ VC ਲਾਓ, ਫਿਰ ਮੈਂ ਦੱਸਦਾ ਇਹਨਾਂ ਨੂੰ ਕਿ ਕੀ ਹੁੰਦਾ ਹੈ। ਔਰ ਉਦੋਂ ਹੀ ਸਾਨੂੰ ਲੱਗਦਾ ਸੀ, ਅਸੀਂ ਮੈਂਸ਼ਨ ਵੀ ਕੀਤਾ ਸੀ ਕਿ ਵੀ ਇਸ ਨੂੰ ਫਰਦਰ ਅਟੈਕ ਦਾ ਆਧਾਰ ਬਣਾਇਆ ਜਾਏਗਾ। ਔਰ ਉਹ ਬਹਾਨਾ ਉਹਨਾਂ ਨੇ 10 ਫਰਵਰੀ ਦੀ ਇਵੈਂਟ ਨੂੰ ਲੈ ਕੇ, ਜਿਸ ਦਿਨ ਕਸ਼ਮੀਰੀ ਮੂਲ ਦੇ ਵਿਦਿਆਰਥੀਆਂ ਨੇ ਔਰ ਉਹਨਾਂ ਦੇ ਨਾਲ ਜਿਹੜੇ ਸੱਚਮੁੱਚ ਇਹ ਮਹਿਸੂਸ ਕਰਦੇ ਨੇ ਕਿ ਅਫਜ਼ਲ ਗੁਰੂ ਦਾ ਜਿਹੜਾ ਹੈਂਗ ਕਰਨਾ ਉਹ ਜੁਡੀਸ਼ੀਅਲ ਮਰਡਰ ਸੀ ਜੀ, ਉਹਨਾਂ ਨੇ ਇੱਕ ਫੰਕਸ਼ਨ ਕੀਤਾ ਆਰਗੇਨਾਈਜ਼। ਔਰ ਉਹਦੇ 'ਚ ਇਸੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਮਿਸਟਰ ਪ੍ਰੋਫੈਸਰ ਗਿਲਾਨੀ, ਜਾਂ ਇਹਨਾਂ ਨੂੰ ਜਿਲਾਨੀ ਵੀ ਪ੍ਰੋਨਾਉਂਸ ਕਰਦੇ ਨੇ, ਉਹਨਾਂ ਨੇ ਵੀ ਆ ਕੇ ਲੈਕਚਰ ਕੀਤਾ। ਔਰ ਇਹੀ ਪ੍ਰੋਫੈਸਰ ਗਿਲਾਨੀ ਹੈ ਜਿਨ੍ਹਾਂ ਨੂੰ ਪਾਰਲੀਮੈਂਟ ਹਮਲੇ ਦੇ ਦੋਸ਼, ਜਿਸ ਕੇਸ 'ਚ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ, ਇਹਨਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ ਜੀ। ਪਰ ਸੁਪਰੀਮ ਕੋਰਟ 'ਚੋਂ ਜਾ ਕੇ ਇਹ ਬਰੀ ਹੋਏ ਸਾਬਕਾ ਪ੍ਰੋਫੈਸਰ ਨੇ JNU ਦੇ, ਔਰ ਇਹਨਾਂ ਨੇ ਵੀ ਐਡਰੈਸ ਕੀਤਾ। ਔਰ ਉਸ ਸਾਰੇ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿਦਿਆਰਥੀਆਂ ਦੇ ਰੂਪ 'ਚ ਗੁੰਡਿਆਂ ਨੇ ਉੱਥੇ ਸਲੂਕ ਕੀਤਾ ਔਰ ਉਸ ਨੂੰ ਈਵਨ ਡਿਸਰਪਟ ਕਰਨਾ ਚਾਹਿਆ, ਲੇਕਿਨ ਕਿਉਂਕਿ ਇਹ ਇੱਕ ਐਸੀ ਯੂਨੀਵਰਸਿਟੀ ਹੈ ਜਿੱਥੇ ਟੀਚਰਸ ਔਰ ਸਟੂਡੈਂਟਸ ਟੁਗੈਦਰ ਹੁੰਦੇ ਨੇ ਕਿਸੇ ਵੀ ਇਸ ਕਿਸਮ ਦੇ ਚੈਲੰਜ ਲਈ, ਉਹਨਾਂ ਨੇ ਮਨੁੱਖੀ ਰਿੰਗ ਬਣਾ ਲਈ, ਚੇਨ ਬਣਾਈ, ਔਰ ਦੂਜਾ ਉਹਨਾਂ ਨੂੰ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੂੰ ਇੱਕ ਖੂੰਜੇ ਦੇ ਵਿੱਚ ਧੱਕ ਦਿੱਤਾ ਔਰ ਉਹ ਕਾਰਵਾਈ ਜਾਰੀ ਰਹੀ। ਸੋ ਇਹਨਾਂ ਦਾ ਹੋਰ ਤਾਂ ਫਿਰ ਵਸ ਨਹੀਂ ਚੱਲਿਆ। ਪਹਿਲਾ ਕੰਮ ਤਾਂ ਇਹਨਾਂ ਨੇ ਕੀਤਾ ਕਿ ਕਨਈਆ ਲਾਲ ਜਿਹੜਾ ਕਿ ਉਸ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦਾ ਪ੍ਰੋਪਰਲੀ ਇਲੈਕਟਿਡ ਪ੍ਰੈਜ਼ੀਡੈਂਟ ਹੈ ਔਰ ਇੱਕ ਗਰੀਬ ਦਲਿਤ ਪਰਿਵਾਰ ਨਾਲ ਉਹਦਾ ਸੰਬੰਧ ਹੈ, ਉਸ ਦੀ ਮਾਂ ਦੀ ਫੋਟੋ ਘਰ ਦੀ ਆਈ ਹੈ ਔਰ ਉਹਨੇ ਬੜੇ ਧੜੱਲੇ ਦੇ ਨਾਲ ਸਪੀਚ ਵੀ ਕੀਤੀ ਜਿਹੜੀ ਕਿ ਘੁੰਮ ਰਹੀ ਹੈ YouTube ਤੇ ਉਸ ਤੋਂ ਪਹਿਲਾਂ ਕਿ ਭਾਈ ਦੇਖੋ ਇਹ ਅਸੀਂ ਜਿਹੜੀ ਇਹ RSS ਦੀ ਗੁੰਡਾਗਰਦੀ ਹੈ ਅਸੀਂ ਨਹੀਂ ਚੱਲਣ ਦਿਆਂਗੇ। ਅਸੀਂ ਇਹ ਸਮਝਦੇ ਨੇ ਕਿ ਮਨੂ ਸਮ੍ਰਿਤੀ ਦੇ ਥੱਲੇ, ਜ਼ਾਤ-ਪਾਤੀ ਲਾਈਨ ਦੇ ਥੱਲੇ ਇਹ ਸਾਡੀ, ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ, ਦੇਸ਼ ਦੇ ਸੰਵਿਧਾਨ ਦੇ ਨਾਲ ਵਫਾਦਾਰ ਹੈ, ਲੇਕਿਨ ਇਹ ਜਿਹੜੀ ਹਿੰਦੂਤਵੀ ਗੁੰਡਾਗਰਦੀ ਹੈ ਜਿਹੜੀ ਤਾਕਤ ਦੇ ਜ਼ੋਰ ਨਾਲ ਇਸ ਕਿਸਮ ਦੀਆਂ ਕਾਰਵਾਈਆਂ ਕਰ ਰਹੀ ਹੈ, ਇਸ ਦਾ ਅਸੀਂ ਮੂੰਹ ਪੰਨਾਂਗੇ। ਔਰ ਇਹਨੂੰ ਕਨਈਆ ਕੁਮਾਰ ਨੂੰ ਉਹਨਾਂ ਨੇ ਦੇਸ਼ ਧਰੋ ਸੈਡੀਸ਼ਨ। ਹੁਣ ਦੇਖੋ ਗੱਲ ਆਪਣੀ ਕਰਨੀ ਬਣਦੀ ਹੈ ਸਾਡੀ। ਅਸੀਂ ਸਮਝਦੇ ਹਾਂ ਕਿ ਨਾਜ਼ੀ ਜਰਮਨੀ ਦੇ ਵੇਲੇ ਇੱਕ ਰੇਬਾਈ ਜਿਹਦੀ ਗੱਲ ਹੈ ਬੜੀ ਪਪੂਲਰ ਹੋਈ, ਰੇਬਾਈ ਜਾਂ ਪ੍ਰੀਸਟ ਸੀ ਅੰਗਰੇਜ਼ੀ ਵਿੱਚ, ਕਿ ਵੀ they came after a communist, I was silent, I was not a communist. They came after a civil libertarian, I was silent, I was not the one. They came after a Jew, I was silent as I was not a Jew. Then they came after me and nobody was left to speak for me. ਇਹ statement ਬੜੀ ਵੱਖ-ਵੱਖ ਸ਼ਬਦਾਂ 'ਚ ਹੈ, ਮੈਨੂੰ ਹੁਣ ਐਗਜ਼ੈਕਟ ਉਹਦੀ ਕੋਟ ਯਾਦ ਨਹੀਂ ਹੈ ਜੀ। ਮਤਲਬ ਇਹ ਸੀ ਕਿ ਵੀ ਜਦੋਂ ਨਾਜ਼ੀਆਂ ਨੇ ਹੱਥ ਪਾਇਆ ਕਮਿਊਨਿਸਟਾਂ ਨੂੰ, ਮੈਂ ਚੁੱਪ ਰਿਹਾ ਕਿ ਜੀ ਮੈਨੂੰ ਕੀ ਫਰਕ ਪੈਂਦਾ ਵੀ ਮੈਂ ਤਾਂ ਕਮਿਊਨਿਸਟ ਹਾਂ। ਫਿਰ ਉਹ ਈਸਾਈਆਂ ਦੇ ਕੈਥੋਲਿਕ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹ ਸਿਵਲ ਲਿਬਰਟੀ ਵਾਲਿਆਂ ਦੇ ਪਿੱਛੇ ਆਏ ਜਿਹੜੇ ਆਜ਼ਾਦੀ ਦੀ ਜਿਹਨਾਂ ਨੂੰ ਦੂਜੇ ਪਾਸੇ ਜੋੜ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹਨਾਂ ਨੇ ਯਹੂਦੀਆਂ ਨੂੰ ਮਾਰਨਾ ਸ਼ੁਰੂ ਕੀਤਾ, ਮੈਂ ਚੁੱਪ ਰਿਹਾ, ਮੈਂ ਯਹੂਦੀ ਨਹੀਂ ਸੀ ਜੀ। ਪਰ ਜਦੋਂ ਫਿਰ ਮੇਰੇ ਪਿੱਛੇ ਆਏ ਤੇ ਮੇਰੇ ਪਿੱਛੇ ਕੋਈ ਵੀ ਆਵਾਜ਼ ਦੇਣ ਵਾਲਾ ਨਹੀਂ ਸੀ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਪੰਜਾਬ ਦੇ ਵਿੱਚ ਸਰਬੱਤ ਖਾਲਸਾ ਤੋਂ ਬਾਅਦ ਸਿੱਖ ਐਕਟਿਵਿਸਟ ਦੇ ਉੱਤੇ ਸੈਡੀਸ਼ਨ ਚਾਰਜ ਲਾਏ ਗਏ, ਦੇਸ਼ ਧਰੋਹ ਦੇ ਚਾਰਜ ਲਾਏ ਗਏ, ਜੇ ਉਦੋਂ ਬਾਕੀ ਇਹ ਭਾਰਤ ਦੇ ਲੋਕ ਖੱਬੇ ਪੱਖੀ, ਸੱਜੇ ਪੱਖੀ, ਕੋਈ ਵੀ ਪੱਖੀ ਖਲੋਂਦੇ ਭਾਰਤ ਭਰ 'ਚ ਕਹਿੰਦੇ ਕਿ ਭਾਈ ਤੁਸੀਂ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਗੱਲ ਨੂੰ ਤੁਸੀਂ ਕਿਵੇਂ ਦੇਸ਼ ਧਰੋਹ ਦੇ ਵਿੱਚ ਬਣਾ ਰਹੇ ਹੋ, ਤੇ ਅੱਜ
ਇਹ ਸਿਚੁਏਸ਼ਨ ਨਾ ਬਣਦੀ ਕਿ ਇੱਕ ਯੂਨੀਵਰਸਿਟੀ ਦੇ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ ਨੂੰ ਜਿਹੜਾ ਹੈ ਉਹ ਦੇਸ਼ ਧਰੋਹੀ ਬਣਾ ਦਿੰਦੇ। ਔਰ ਗੱਲ ਇੱਥੇ ਨਹੀਂ ਮੁੱਕੀ, ਪ੍ਰੋਫੈਸਰ ਗਿਲਾਨੀ ਨੂੰ ਵੀ ਫੜ ਲਿਆ ਗਿਆ ਹੈ, ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਜੀ। ਔਰ ਬਹਾਨਾ ਇਹ ਬਣਾਇਆ ਜਾ ਰਿਹਾ ਹੈ ਕਿ ਜੀ ਜਿਹੜਾ 10 ਫਰਵਰੀ ਨੂੰ ਸਮਾਗਮ ਹੋਇਆ ਉਹ ਅਫਜ਼ਲ ਗੁਰੂ ਦੇ ਲਈ ਈਵਨ ਹਾ ਦਾ ਨਾਰਾ ਮਾਰਨਾ ਵੀ ਜਿਹੜਾ ਹੈ ਉਹ ਵੀ ਇਹਨਾਂ ਦੇ ਲਈ ਦੇਸ਼ ਧਰੋਹ ਹੈ। ਔਰ ਉਹਨਾਂ ਦਾ ਹੋਮ ਮਿਨਿਸਟਰ ਰਾਜਨਾਥ ਸਿੰਘ ਦੂਜੇ ਦੇ ਰਹੇ ਨੇ ਜੀ ਅਸੀਂ ਬਿਲਕੁਲ ਨਹੀਂ ਸਹਾਰਾਂਗੇ। ਔਰ ਜਿਸ ਕਿਸਮ ਦੀ ਗੁੰਡਾਗਰਦੀ ਇਹਨਾਂ ਨੇ ਪਹਿਲਾਂ ਕੈਂਪਸ ਦੇ ਵਿੱਚ ਵੀ ਕੀਤੀ, ਔਰ ਜਦੋਂ ਕਨਈਆ ਕੁਮਾਰ ਨੂੰ ਪੇਸ਼ ਕਰਨਾ ਸੀ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਟੀਚਰ, ਸਟੂਡੈਂਟ ਔਰ ਮੀਡੀਆ ਵੀ ਉਹਨੂੰ ਕਵਰ ਕਰਨ ਦੇ ਲਈ ਪਹੁੰਚਿਆ ਸੀ, ਔਰ ਜਿਸ ਕਿਸਮ ਦੀ ਮਾਰ ਕੁਟਾਈ ਵਕੀਲਾਂ ਦੇ ਰੂਪ ਦੇ ਵਿੱਚ ਇਹਨਾਂ ਦੇ ਗੁੰਡਿਆਂ ਨੇ ਕੀਤੀ, ਕਿਸੇ ਨੂੰ ਸਪੇਅਰ ਨਹੀਂ ਕੀਤਾ ਗਿਆ। ਈਵਨ ਇੱਕ ਲੇਡੀ ਜਰਨਲਿਸਟ ਸ਼ਾਇਦ NDTV ਦੀ ਸੀ ਜਾਂ ਕਿਨੇ, ਉਹਦਾ ਮੈਂ ਇੰਟਰਵਿਊ ਦੇਖਿਆ, ਉਹਨੇ ਕਿਹਾ ਜੀ ਮੇਰੇ ਨਾਲ ਜੋ ਸਲੂਕ ਹੋਇਆ ਮੈਂ ਦੱਸ ਨਹੀਂ ਸਕਦੀ ਕਿਵੇਂ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਜਦੋਂ ਪੰਜਾਬ ਦੇ ਵਿੱਚੋਂ ਚੱਲ ਰਿਹਾ ਸੀ ਕੋਈ ਆਵਾਜ਼ ਨਹੀਂ ਸੀ, ਪਰ ਹੁਣ ਇਹ ਇਸ ਪੱਧਰ ਤੇ ਹੋਇਆ ਔਰ ਪਬਲਿਕਲੀ ਉਹ ਜਿਹੜੀ ਗੁੰਡਾਗਰਦੀ ਦਾ ਆਲਮ ਹੈ ਉਹ ਦੁਨੀਆ ਭਰ ਦੇ ਵਿੱਚ ਦੇਖਿਆ ਗਿਆ। ਨਤੀਜੇ ਦੇ ਤੌਰ ਤੇ ਇੱਕ ਪੈਟੀਸ਼ਨ ਇੱਕ ਟੀਚਰ ਰਾਹੀਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਲਾਈ ਗਈ, ਉਸ ਦਾ ਸੁਪਰੀਮ ਕੋਰਟ ਨੇ ਉਸ ਦੀ ਹੀਅਰਿੰਗ ਕਰਨੀ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਚਲੋ ਅਸੀਂ ਤਾਂ ਇਹਦੇ ਬਾਵਜੂਦ ਕਿ ਸਾਡੇ ਲਈ ਭਾਵੇਂ ਕੋਈ ਨਾ ਵੀ ਖਲੋਏ ਅਸੀਂ ਫਿਰ ਵੀ ਖਲੋਂਦੇ। ਔਰ ਮੈਂ ਦਲ ਖਾਲਸਾ ਔਰ ਅਕਾਲੀ ਦਲ ਪੰਚ ਪ੍ਰਧਾਨੀ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਉਹਨਾਂ ਨੇ ਪ੍ਰੋਫੈਸਰ ਗਿਲਾਨੀ ਦੇ ਹੱਕ 'ਚ ਔਰ ਕਨਈਆ ਕੁਮਾਰ ਦੇ ਹੱਕ 'ਚ ਇਹ ਸਟੈਂਡ ਲਿਆ। ਉਹਨਾਂ ਨੇ ਕਿਹਾ ਹੈ ਕਿ ਜੀ ਪ੍ਰੋਫੈਸਰ ਗਿਲਾਨੀ ਫਰੈਂਡ ਆਫ ਦਾ ਸਿੱਖਸ, ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਆ ਪਿਛਲੇ ਦਿਨਾਂ 'ਚ ਜਦੋਂ ਵੀ ਕੋਈ ਸੈਮੀਨਾਰ ਚੰਡੀਗੜ੍ਹ 'ਚ ਹੋਇਆ ਹੈ ਜਾਂ ਦਿੱਲੀ 'ਚ ਹੋਇਆ ਤੇ ਇਹ ਸਿੱਖਾਂ ਦੇ ਨਾਲ ਆ ਕੇ ਖਲੋਂਦੇ ਨੇ ਔਰ ਇਹ ਸਮਝਦੇ ਨੇ ਕਿ ਭਾਈ ਪੀੜ ਕੀ ਹੈ, ਕਿਉਂਕਿ ਜਿਸ ਪੀੜ 'ਚੋਂ ਕਸ਼ਮੀਰੀ ਲੰਘ ਰਹੇ ਨੇ, ਕਸ਼ਮੀਰੀ ਮੂਲ ਦੇ ਨੇ, ਔਰ ਅਫਜ਼ਲ ਗੁਰੂ ਦੀ ਜਿਹੜੀ ਹੈਂਗਿੰਗ ਹੈ ਉਹ ਜ਼ਾਹਰ ਹੈ ਕਿ ਜੁਡੀਸ਼ੀਅਲ ਮਰਡਰ ਹੈ, ਉਵੇਂ ਹੀ ਜਿਵੇਂ ਭਾਈ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਕੀਤਾ ਸੀ। ਔਰ ਇਹੀ ਕਾਰਨ ਹੈ ਕਿ ਵੀ ਇਹੀ ਨਹੀਂ ਕਿ ਕੱਲੀ ਇਹ ਗੱਲ ਦਿੱਲੀ 'ਚ ਹੈ। ਹੁਣ ਇਸ ਗੁੰਡਾਗਰਦੀ ਨੂੰ ਅਸੀਂ ਸਮਝਦੇ ਹਾਂ ਵੀ ਜਿਹੜੇ ਥੋੜੇ ਬਹੁਤ ਯੂਨੀਵਰਸਿਟੀਜ਼ ਦੇ ਕੈਂਪਸ ਜਿੱਥੇ ਫਰੀडम ਦੀ ਗੱਲ ਫਰੀडम ਨਾਲ ਗੱਲ ਹੋ ਸਕਦੀ ਹੈ, ਉਹਨਾਂ ਤੇ ਵਿਦਿਆਰਥੀ ਪਰਿਸ਼ਦ ਵਾਲੇ ਜਿਹੜਾ ਆਪਣਾ ਪੂਰਾ ਕੰਟਰੋਲ ਕਰਨਾ ਚਾਹੁੰਦੇ ਨੇ, ਕਿਉਂਕਿ ਇਧਰ ਉਹ ਗੁੰਡਾਗਰਦੀ ਕਰ ਰਹੇ ਨੇ ਪੂਰੀ। ਉਧਰ ਮੈਂ ਜੰਮੂ ਯੂਨੀਵਰਸਿਟੀ ਦੀ ਰਿਪੋਰਟਿੰਗ ਦੇਖ ਰਿਹਾ ਸੀ ਕਿ ਉੱਥੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲੇ ਕਿ ਜੀ JNU ਐਂਟੀ ਨੈਸ਼ਨਲ ਕੰਮ ਹੋ ਰਿਹਾ ਹੈ ਔਰ ਦੂਸਰਾ ਕਰ ਰਿਹਾ। ਅੱਜ ਹੀ ਉਹ ਜਿਹੜਾ ਮੈਵਰਿਕ ਸੁਬਰਾਮਨਿਅਮ ਸਵਾਮੀ ਹੈ ਉਹਨੇ ਕਿਹਾ ਜੀ 4 ਮਹੀਨੇ ਲਈ ਬੰਦ ਕਰ ਦਿਓ JNU, ਫਿਰ ਅਸੀਂ ਦੇਖਾਂਗੇ ਕੀ ਹੁੰਦਾ। ਕੋਈ ਕਹਿ ਰਿਹਾ ਜੀ ਬੁਲਡੋਜ਼ ਕਰ ਦਿਓ, ਕੋਈ ਕਹਿ ਰਿਹਾ ਜੀ ਇਹਨਾਂ ਨੇ ਹਿੰਦੂਤਵਾ ਨੂੰ ਨਹੀਂ ਸੀ ਵੜਨ ਦਿੱਤਾ। ਔਰ ਇੱਕ MLA ਦਿੱਲੀ ਅਸੈਂਬਲੀ ਦਾ BJP ਦਾ ਉਹ ਕਹਿੰਦਾ ਜੀ ਇਹਨਾਂ ਨੂੰ ਕੁੱਟਣ ਲਈ ਤੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ ਕੋਈ ਗੁਨਾਹ ਨਹੀਂ ਹੈ, ਕਾਨੂੰਨ ਨੂੰ ਹੱਥ 'ਚ ਲਿਆ ਜਾ ਸਕਦਾ। ਔਰ ਇਸ ਕਿਸਮ ਦੇ ਨਾਰੇ, ਇਸ ਕਿਸਮ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਿ ਨਾਜ਼ੀਆਂ ਦੀ ਪੈਟਰਨ ਤੇ, ਮੈਂ ਇਸੇ ਲਈ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਕਿ ਐਗਜ਼ੈਕਟਲੀ ਦੇਖੋ ਗੱਲ ਟੈਰਰ ਦੀ ਹੁੰਦੀ ਹੈ, ਇੱਕ ਤੁਸੀਂ ਦਹਿਸ਼ਤ ਪੈਦਾ ਕਰਦੇ ਹੋ। ਮੁਗਲ ਜਾਂ ਦੂਸਰੇ ਜਿਹੜੇ ਅਫਗਾਨ ਆ ਕੇ ਕਬਜ਼ੇ ਕਰਦੇ ਰਹੇ ਉਹ ਕੋਈ ਲੱਖਾਂ ਦੀ ਗਿਣਤੀ 'ਚ ਤਾਂ ਨਹੀਂ ਸੀ ਹੁੰਦੇ, 2000 ਹੀ ਹੁੰਦੇ ਸੀ। ਅਲਾਉਦੀਨ ਖਿਲਜੀ ਨੇ 12 ਸਿਪਾਹੀਆਂ ਦੇ ਨਾਲ ਬੰਗਾਲ ਕੰਕਰ ਕਰ ਲਿਆ ਸੀ, ਪਰ ਉਹ ਇੱਕ ਐਸੀ ਦਹਿਸ਼ਤ ਫੈਲਾ ਦਿੰਦੇ ਨੇ ਜਾਂ ਦਹਿਸ਼ਤ ਸੀ ਉਹਨਾਂ ਦੀ ਦੇ ਜ਼ੁਲਮ ਦੇ ਡਰ ਦੇ ਨਾਲ ਕਿ ਲੋਕ ਆਲਰੇਡੀ ਓਬੇ ਕਰਨ ਲੱਗ ਜਾਂਦੇ ਨੇ। ਸੋ ਇਹਨਾਂ ਨੇ ਵੀ ਇੱਕ ਦਹਿਸ਼ਤ ਦਾ ਸਹਾਰਾ ਲਿਆ ਔਰ ਉਹ ਦਹਿਸ਼ਤ ਵਿਕ ਰਹੀ ਹੈ, ਪੋਲੀਟੀਕਲ ਅਰੀਨਾ 'ਚ ਵੀ ਵਿਕ ਰਹੀ ਹੈ। ਹੁਣ ਜੇ ਅਸੈਂਬਲੀ ਚੋਣਾਂ ਹੋਈਆਂ ਨੇ, ਬਾਈ ਇਲੈਕਸ਼ਨ, ਕੋਈ BJP ਦੀ ਪਰਫਾਰਮੈਂਸ ਮਾੜੀ ਨਹੀਂ ਰਹੀ। UP ਦੇ ਵਿੱਚ ਮੁਜ਼ੱਫਰਨਗਰ 'ਚ ਜਿੱਥੇ ਉਹਨਾਂ ਨੇ ਆਪ ਇਨਸਾਈਟ ਕਰਕੇ ਦੰਗੇ ਕਰਾਏ, ਦੰਗੇ ਕੀ ਮੁਸਲਮਾਨਾਂ ਦੀ ਕਿਲਿੰਗਸ ਕੀਤੀਆਂ, ਉਹ ਸੀਟ ਲੈ ਗਈ BJP ਉਹਨਾਂ ਨੇ, ਕਿਉਂਕਿ ਇੱਕ ਇਸ ਕਿਸਮ ਦੀ ਪੋਲਰਾਈਜੇਸ਼ਨ ਉਹਨਾਂ ਨੇ ਸੁਸਾਇਟੀ ਦੇ ਵਿੱਚ ਕਰ ਦਿੱਤੀ ਹੈ ਕਿ ਜਿਹੜਾ ਵੀ ਕੋਈ ਇਨਸਾਫ ਦੇ ਲਈ ਆਵਾਜ਼ ਉਠਾਏਗਾ ਕਹਿਣਗੇ ਜੀ ਦੇਸ਼ ਧਰੋਹੀ, ਇਹ ਸੈਡੀਸ਼ਨ। ਔਰ ਚੰਗੇ ਭਲੇ ਵੀ ਜਦੋਂ ਇੱਕ ਵਾਰੀ ਇਹ ਇਲਜ਼ਾਮ ਲੱਗ ਜਾਏ, ਮੁਕੱਦਮਾ ਦਾਇਰ ਹੋ ਜਾਏ, ਘਰਾਂ ਤੇ ਰੇਡ ਹੋਣੇ ਸ਼ੁਰੂ ਹੋ ਜਾਣ, ਕੌਣ ਆ ਕੇ ਖਲੋਂਦਾ। ਸੋ ਉਹਨਾਂ ਨੇ ਦੇਸ਼ ਧਰੋਹੀ ਬਣਾਇਆ। ਪਰ ਮੈਂ ਸਮਝਦਾ ਵੀ ਇੱਕ ਚੰਗੀ ਗੱਲ ਹੈ ਕਿ ਇਹ ਜਿਹੜਾ JNU ਵਾਲਾ ਇਸ਼ੂ ਹੈ ਇਹ ਇਸ ਵੇਲੇ ਇੰਟਰਨੈਸ਼ਨਲ ਪ੍ਰਪੋਰਸ਼ਨ ਦਾ ਇਸ਼ੂ ਬਣ ਗਿਆ। ਔਰ ਇਹੀ ਕਾਰਨ ਹੈ ਕਿ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ ਉਹਦੇ ਲਈ ਵੀ ਜਿਹੜਾ ਇਸ ਦੀ ਚਰਚਾ ਹੈ। ਔਰ ਜਿਹੜੀ ਖਾਸ ਤੌਰ ਤੇ ਅੱਜ ਖਬਰ ਆਲਮੋਸਟ ਸਾਰੇ ਇੰਟਰਨੈਸ਼ਨਲ ਚੈਨਲਸ ਨੇ ਦਿੱਤੀ, ਮੀਡੀਆ ਨੇ, ਉਹ ਇਹ ਹੈ ਕਿ ਐਕੈਡੈਮਿਸ਼ੀਅਨਸ ਫਰਮ 400 ਇੰਟਰਨੈਸ਼ਨਲ ਯੂਨੀਵਰਸਿਟੀਜ਼ ਐਕਸਟੈਂਡ ਸਪੋਰਟ ਟੂ JNU, ਕਿ 400 ਯੂਨੀਵਰਸਿਟੀਆਂ ਦੁਨੀਆ ਭਰ ਦੀਆਂ ਔਰ ਉਹਨਾਂ ਦੇ 455 ਐਕੈਡੈਮਿਸ਼ੀਅਨਸ ਨੇ
ਜਿਹੜੀ ਆ ਉਹ ਸਪੋਰਟ ਦਿੱਤੀ ਹੈ। JNU ਚ ਜਿਹੜੇ ਕਿ ਵਿਦਿਆਰਥੀ ਸਟ੍ਰਾਈਕ ਤੇ ਨੇ, ਟੀਚਰਸ ਵੀ ਸਟ੍ਰਾਈਕ ਤੇ ਨਾਲ ਜੁਆਇਨ ਕਰ ਗਏ ਜੀ। ਔਰ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਹੈ, ਕੋਲੰਬੀਆ, ਯੇਲ, ਹਾਰਵਰਡ, ਕੈਂਬਰਿਜ, ਇਹਨਾਂ ਨੇ ਜਿਹੜਾ ਉਹ ਇੱਕ ਜੁਆਇੰਟ ਸਟੇਟਮੈਂਟ ਦਿੱਤੀ ਹੈ ਜਿਹਦੇ ਤੇ 455 ਐਕੈਡੈਮਿਸ਼ੀਅਨਸ ਦੇ ਦਸਤਖਤ ਨੇ ਔਰ ਉਹਦੀ ਐਗਜ਼ੈਕਟ ਸਟੇਟਮੈਂਟ ਹੈ ਕਿ JNU stands for a vital imagination of the space of the university, an imagination that embraces critical thinking, democratic dissent, student activism, and the plurality of political beliefs. It is this critical imagination that the current establishment seeks to destroy, and we know that this is not a problem for India alone. ਕਿਉਂਕਿ ਇੰਟਰਨੈਸ਼ਨਲ ਦੇ ਰਹੇ ਨੇ, ਉਹਨਾਂ ਨੇ ਕਿਹਾ ਜੀ ਕਿ ਵੀ ਜਿੱਥੇ ਇਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਕੋਈ ਵੀ ਜਿਹੜੀ ਹੈ ਗੱਲ ਉਸ ਦੀ ਆਲੋਚਨਾ ਕਰ ਸਕਦੇ ਹੋ, ਲੋਕਤੰਤਰੀ ਤਰੀਕੇ ਨਾਲ ਆਪਣੀ ਨਾ ਸਹਿਮਤੀ ਦੇ ਸਕਦੇ ਹੋ, ਵਿਦਿਆਰਥੀਆਂ ਦਾ ਐਕਟਿਵਿਜ਼ਮ ਹੈ ਔਰ ਪਲੂਰੈਲਿਟੀ ਆਫ ਪੋਲੀਟੀਕਲ ਬਿਲੀਫ ਕਿ ਅੱਡ-ਅੱਡ ਵਿਚਾਰਾਂ ਵਾਲੇ ਲੋਕ ਨੇ, ਇਸ ਸਿਸਟਮ ਨੂੰ ਇੰਡੀਆ ਡਿਸਟਰੋਏ ਕਰਨਾ ਚਾਹੁੰਦਾ, ਇਸ ਆਜ਼ਾਦੀ ਨੂੰ, ਜਿਹੜੀ ਕਿ ਹੋਰ ਲੋਕ ਵੀ ਹੋਰ ਦੇਸ਼ਾਂ 'ਚ ਵੀ ਹੋ ਰਿਹਾ ਜੀ। ਸਿਮਿਲਰ ਅਟੈਕਸ ਔਨ ਕ੍ਰਿਟੀਕਲ ਡਾਈਸੈਂਟ ਐਂਡ ਯੂਨੀਵਰਸਿਟੀ ਸਪੇਸਿਸ are being attempted and resisted across the world. An open, tolerant and democratic society is inextricably linked to critical thought and expression cultivated by universities in India and abroad. So ਉਹਨਾਂ ਨੇ ਇਹ ਸਾਰਾ ਦੇਖ ਕੇ ਕਿਹਾ ਕਿ ਜੀ ਅਸੀਂ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ ਕਨਈਆ ਕੁਮਾਰ ਜਿਨ੍ਹਾਂ ਨੂੰ ਜਿਹੜਾ ਸੈਡੀਸ਼ਨ ਚਾਰਜ ਦੇ ਵਿੱਚ ਫੜਿਆ ਔਰ ਇਹ ਸਾਰੇ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਉਹਨਾਂ ਨੇ ਇਹ ਉਸ ਤੋਂ ਬਾਅਦ ਜਿਹੜੀ ਵਾਇਲੈਂਸ ਪਟਿਆਲਾ ਹਾਊਸ ਦੇ ਵਿੱਚ ਹੋਈ ਜਿਹਦੇ 'ਚ ਕਿ ਇੱਕ ਅਖੌਤੀ ਵਕੀਲਾਂ ਨੇ ਜਰਨਲਿਸਟਾਂ ਨੂੰ, ਵਿਦਿਆਰਥੀਆਂ ਨੂੰ, ਅਧਿਆਪਕਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ, ਉਹਨਾਂ ਸਭ ਨੂੰ ਉਹਨਾਂ ਨੇ ਜਿਹੜਾ ਉਹ ਕੰਡੈਮ ਕੀਤਾ। ਸੋ ਅਸੀਂ ਆਪਣੀ ਆਵਾਜ਼, ਬੇਸ਼ੱਕ ਸਾਡੇ ਲਈ ਕੋਈ ਨਹੀਂ ਖਲੋਂਦਾ ਜਾਂ ਖਲੋਤਾ ਜਦੋਂ ਅਸੀਂ ਚੈਲੰਜ ਹੁੰਦੇ ਹਾਂ, ਪਰ ਅਸੀਂ ਸਿੱਖ ਹੋਣ ਦੇ ਨਾਤੇ ਜਿੱਥੇ ਵੀ ਧੱਕਾ ਹੁੰਦਾ ਔਰ ਅਸੀਂ ਇਹ ਸਮਝਦੇ ਹਾਂ ਕਿ ਅਜੇ 2 ਸਾਲ ਪੂਰੇ ਨਹੀਂ ਹੋਏ ਮੋਦੀ ਦੀ ਸਰਕਾਰ ਨੂੰ, ਅਜੇ 3 ਸਾਲ ਹੋਰ ਰਹਿੰਦੇ ਨੇ ਜੀ। ਔਰ ਜਿਸ ਹੱਦ ਤੱਕ ਇਹ ਪਹਿਲੇ 2 ਸਾਲਾਂ 'ਚ ਹੀ ਲੈ ਆਏ ਨੇ ਹਿੰਦੂਤਵਾ ਦੇ ਏਜੰਡੇ ਨੂੰ, ਜਿਵੇਂ ਆਵਾਜ਼ 4 ਚੁਫੇਰੇ ਬੰਦ, ਚੁੱਪ, ਔਰ ਹੁਣ ਯੂਨੀਵਰਸਿਟੀਆਂ ਨੂੰ ਉਹਨਾਂ ਨੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਉਹਨਾਂ ਦੀ ਗੱਲ ਨਹੀਂ ਹੈ, ਔਰ ਮੈਨੂੰ ਹੈਰਾਨੀ ਹੈ ਵੀ ਪੰਜਾਬ ਦੇ ਵਿੱਚ ਅਸੀਂ ਕਿਵੇਂ ਇਤਿਹਾਸ 'ਚ ਕਵਾਂਗੇ ਅਕਾਲੀ ਦਲ ਦੀ ਸਰਕਾਰ ਜਿਹਨੂੰ ਕਿ ਇੰਨਾ ਕੀ ਹੈ ਕਿ ਵੀ BJP ਹੁਣ 2017 ਦੀਆਂ ਚੋਣਾਂ 'ਚ ਸਾਡੇ ਨਾਲ ਰਹੇਗੀ, ਸਭ ਨੇ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਹੋਈਆਂ, ਇਸ ਕਿਸਮ ਦਾ ਜ਼ਬਰ ਹੋ ਰਿਹਾ ਔਰ ਆਪਣੀ ਸਰਕਾਰ ਨੇ, ਕਿਉਂਕਿ ਜੇ ਸੈਡੀਸ਼ਨ ਦੇਸ਼ ਧਰੋਹ ਲਾਇਆ ਤੇ ਬਾਦਲ ਸਰਕਾਰ ਨੇ ਲਾਇਆ ਉਹਨਾਂ ਦੀ ਸ਼ਹਿ ਦੇ ਉੱਤੇ, ਔਰ ਹੁਣ ਜੋ ਜ਼ੁਲਮ ਚੱਲ ਰਿਹਾ ਕਿਸੇ ਦੀ ਆਵਾਜ਼ ਜ਼ਬਾਨ ਨਹੀਂ ਖੁੱਲ ਰਹੀ, ਕੋਈ ਆਵਾਜ਼ ਨਹੀਂ। ਪਰ ਅਸੀਂ ਉਹਨਾਂ ਵਿਦਿਆਰਥੀਆਂ ਦੇ ਹੱਕ 'ਚ, ਕਨਈਆ ਕੁਮਾਰ, ਪ੍ਰੋਫੈਸਰ ਗਿਲਾਨੀ ਔਰ ਇਹ ਜਿਹੜੀ ਗੁੰਡਾਗਰਦੀ BJP ਦੇ ਗੁੰਡਿਆਂ ਨੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਕੀਤੀ, ਪਟਿਆਲਾ ਹਾਊਸ ਦੀ ਅਦਾਲਤ 'ਚ ਕੀਤੀ, ਉਸ ਦੀ ਜ਼ੋਰਦਾਰ ਨਿਖੇਧੀ ਕਰਦੇ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਦੇ ਨਾਲ ਅਸੀਂ ਗੱਲਬਾਤ ਵੀ ਕਰੀਏ ਆਪਣੇ TV ਸ਼ੋਜ਼ ਦੇ ਉੱਤੇ ਔਰ ਅਸੀਂ ਇਹਨਾਂ ਦੇ ਨਾਲ ਮੁਕੰਮਲ ਹਮਦਰਦੀ ਦਾ ਇਜ਼ਹਾਰ ਕਰਦੇ। ਜੀ ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।